ਅਲਾਟਮੈਂਟ ਕੀ ਤੂੰ ਯਾਰ ਨਾਵੇਂ ਨਵਾਂ ਬੇ ਸਵਾਲ ਕਰਦਾ ਦਿਮਾਗ ਬਦਲ ਕਰਤੇ ਇਹ ਬਾਜ਼ਾਰ ਜਿਹੜਾ ਇਹ ਜਿਹੜੇ ਲੋਕ ਨੇ ਨਾ ਇਤੋਂ ਉਹ ਜਿਹੜੇ ਹਿੰਦੂ ਲੋਕ ਸਨ ਸਾਰੇ ਮਾਲਕ ਉਹ ਹੀ ਸਨ, ਮੁਸਲਮਾਨ ਕੋਈ ਮਾਲਕ ਨਹੀਂ ਇੱਥੇ, ਬਿਲਕੁਲ ਇਹ ਕਮੀ ਸਨ ਸਾਰੇ। ਸਰਦਾਰ ਰਣਜੀਤ ਸਿੰਘ ਵਗੈਰਾ ਜਿਹੜੇ ਨਾ ਇਹ ਉਹਨਾਂ ਦੀ ਮਲਕੀਅਤ ਸੀ ਨਾ, ਅਤੇ ਉਹਨਾਂ ਦੀ ਯਾਦਗਾਰੀਆਂ ਉਹਨਾਂ ਦੇ ਆਜ਼ਾਦ ਛੜੀਆਂ ਨੇ ਬੜੀਆਂ ਵਧੀਆ ਬਣੀਆਂ ਸਨ। ਪਾਥੀਆਂ ਲਾਉਂਦੇ ਨੇ ਵਿੱਚ ਗੋਹੇ ਲਾਉਂਦੇ ਰਹੇ ਨੇ, ਸਾਰਾ ਕੁਝ ਲਾਉਂਦੇ। ਸਰਦਾਰ ਬਹਾਦਰ ਪਾਰ ਸਿੰਘ ਤੇ ਜੈਲਦਾਰ ਸਨ। ਬਾਜਵਾ ਸਾਹਿਬ ਗੁਰਦਿਆਲ ਬਾਜਵਾ ਸੀ ਉਹਦਾ ਨਾਂ। ਉਹ ਬਾਜਵਾ ਸਾਹਿਬ ਜਿਹੜੇ ਨੇ ਉਹਨਾਂ ਦਾ ਸਕੂਲ ਹੈ ਗੌਰਮੈਂਟ ਜਿਹੜਾ ਗੌਰਮੈਂਟ ਇਸਲਾਮੀਆ ਜਿਹਨੂੰ ਆਉਂਦੇ ਨੇ ਇਸਲਾਮੀਆ ਸਕੂਲ, ਹਾਂ ਇਹ ਉਹਨਾਂ ਨੇ ਇਜਾਦ ਕੀਤਾ। ਪਹਿਲਾਂ ਮਿਡਲ ਸੀ ਅਤੇ ਫਿਰ ਉਹਦੇ ਵਕਤ ਦੇ ਵਿੱਚ ਹੀ ਇਹ ਹਾਈ ਬਣਿਆ। ਬਿਹਤਰੀਨ ਉਹਨਾਂ ਬਾਜ਼ਾਰ ਬਣਾਇਆ ਸੀ ਸਾਰਾ ਕੁਝ, ਦੁਕਾਨਾਂ ਸਭ ਕਤਰੀਆਂ ਦੀਆਂ ਦੁਕਾਨਾਂ ਸਨ। ਬੜੀ ਦੂਰੋਂ ਲੋਕ ਦੁਕਾਨਦਾਰ ਇੱਥੇ ਆਉਂਦੇ ਸਨ। ਇਹ ਤੋਖ ਦਾ ਕੰਮ ਕਰਦੇ ਅੰਮ੍ਰਿਤਸਰ ਦੇ ਨਾਲ ਇਹਨਾਂ ਦਾ ਇਲਾਕ ਸੀ। ਉਹਨਾਂ 'ਚੋਂ ਇਹਨਾਂ ਕਬਜ਼ਾ ਕਰ ਲਿਆ ਸੀ ਸਾਰਿਆਂ ਤੋਂ, ਲੁੱਟ ਕੇ ਲਾ ਕੇ ਜਿਹੜੀ ਚੀਜ਼ ਆਇਆ। ਇਹਨਾਂ ਦੇ ਕੋਲ ਹੀ ਕੋਈ ਸ਼ੈ ਨਹੀਂ ਸੀ, ਮੁਸਲਮਾਨ ਦੀ ਦੁਕਾਨ ਕੋਈ ਨਹੀਂ ਸੀ ਨਾ। ਉਹ ਬੁਰਾ ਸਮਝਦੇ ਆ ਬੜਾ, ਇਹਨਾਂ ਦਾ ਤੋਂ ਲੈ ਕੇ ਖਾਂਦੇ ਨਹੀਂ ਸਨ। ਉਹ ਤੇ ਇੱਥੋਂ ਜੱਥੇ ਕਿੱਧਰ ਨੂੰ ਗਏ ਨੇ ਇੰਡੀਆ? ਇੱਥੋਂ ਗਏ ਨੇ ਕੀ ਇਹਦਾ ਨਾਂ ਨਾਰੋਵਾਲ ਨੂੰ, ਸਿੱਧੀ ਸੜਕ ਨਾਰੋਵਾਲ, ਉਹ ਤੋਂ ਪੁਲ ਪਾਰ ਕਰਕੇ ਤੇ ਡੇਰਾ ਬਾਬਾ ਨਾਨਕ ਜੱਸੜ ਪੁਲ ਜਿਹੜਾ ਸੀ, ਆਹ ਜੱਸੜ ਪੁਲ ਡੇਰਾ ਬਾਬਾ ਨਾਨਕ। ਸਹੀ ਬਣਾਈ ਜਰਾ ਅੱਛਾ ਸਹੀ ਕਿਉਂ ਨਹੀਂ ਬਣਾਣੀ ਤੈਨੂੰ ਬਹਾਲ ਨਾ ਜੀ। ਅਸਲਾਮ ਵਾਲੇਕੁਮ, ਸਤਿ ਸ਼੍ਰੀ ਅਕਾਲ, ਨਮਸਕਾਰ ਦੋਸਤੋ। ਮੈਂ ਔਰੰਗਜ਼ੇਬ ਬੇਗ ਇੱਕ ਨਵੀਂ ਵੀਡੀਓ ਦੇ ਨਾਲ ਹਾਜ਼ਰ ਹਾਂ। ਮੌਜੂਦ ਹਾਂ ਇਸ ਵੇਲੇ ਮੈਂ ਤਹਿਸੀਲ ਪਸਰੂਰ ਦੇ ਕੋਲ ਇੱਕ ਕਸਬਾ ਹੈ ਕਲਾਸਵਾਲਾ, ਬੜਾ ਮਸ਼ਹੂਰ ਕਸਬਾ। ਇੱਥੇ ਖੱਤਰੀ ਬਹੁਤ ਮਸ਼ਹੂਰ ਸਨ, ਬੜੇ ਅਮੀਰ ਸਨ, ਸਿੱਖ ਬੜੇ ਰਕਬੇ ਵਾਲੇ ਸਿੱਖ ਸਨ ਇੱਥੇ। ਔਰ ਵੰਡ ਦੇ ਵਿੱਚ ਜਦੋਂ 47 ਦੀ ਵੰਡ ਪਈ ਸਭ ਕੁਝ ਛੱਡ ਛਡਾ ਕੇ ਰਾਤੋਂ ਰਾਤ ਫਿਰ ਇੱਧਰੋਂ ਉੱਧਰ ਅਤੇ ਉੱਧਰੋਂ ਇੱਧਰ ਇਹ ਕਾਫਲੇ ਸ਼ੁਰੂ ਹੋ ਗਏ। ਇਸ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਵਿਖਾਵਾਂਗਾ ਕਲਾਸਵਾਲਾ ਦੇ ਵਿੱਚ ਪੁਰਾਣੇ ਬਾਜ਼ਾਰ, ਜਿਨ੍ਹਾਂ ਨੂੰ 100 ਸਾਲ ਤੋਂ ਵੀ ਜ਼ਿਆਦਾ ਅਰਸਾ ਹੋ ਚੁੱਕਿਆ, ਕਿਉਂਕਿ 47 ਤੱਕ ਤੇ ਇਹ ਬਣ ਚੁੱਕੇ ਸਨ। ਉਦੋਂ ਤੱਕ ਤੇ ਕਾਰੋਬਾਰ ਇਹਨਾਂ ਬਾਜ਼ਾਰਾਂ 'ਚ ਹੁੰਦਾ ਸੀ। ਅਤੇ ਅੱਜ ਕਿਸ ਹਾਲ 'ਚ ਨੇ? ਬਹੁਤ ਸਾਰੇ ਬਾਜ਼ਾਰ ਐਸੇ ਨੇ, ਬਹੁਤ ਸਾਰੀਆਂ ਦੁਕਾਨਾਂ ਐਸੀਆਂ ਨੇ ਜਿਹੜੀਆਂ ਅੱਜ ਵੀ ਬਿਹਤਰੀਨ ਤੌਰ 'ਤੇ ਇਸਤੇਮਾਲ ਹੋ ਰਹੀਆਂ ਨੇ। ਮੁਸਲਮਾਨ ਉੱਥੇ ਆਪਣਾ ਕਾਰੋਬਾਰ ਕਰਦੇ ਨੇ ਪਏ, ਲੇਕਿਨ ਵਿੱਚ ਹੁਣ ਟਾਈਮ ਆ ਗਿਆ ਕਿ ਬਸੀਦਾ ਜਿਹੜੀਆਂ ਇਮਾਰਤਾਂ ਸਨ ਜਿਨ੍ਹਾਂ ਦਾ ਡਿੱਗਣ ਦਾ ਖਤਰਾ ਸੀ ਉਹਨਾਂ ਨੂੰ ਢਾਇਆ ਜਾ ਰਿਹਾ। ਉਹ ਉੱਥੇ ਨਵੀਂ ਤਾਮੀਰਾਤ ਹੋ ਰਹੀਆਂ ਨੇ, ਨਵੀਆਂ ਦੁਕਾਨਾਂ ਬਣ ਰਹੀਆਂ ਨੇ। ਬਾਜ਼ਾਰ ਅੱਜ ਵੀ ਉਹੋ ਹੀ ਹੈ ਅਤੇ ਬੜਾ ਦਿਲ ਦੁਖਦਾ ਹੈ ਜਦੋਂ ਪੁਰਾਣੀਆਂ ਯਾਦਾਂ ਵੇਖੀਏ ਅਤੇ ਪੁਰਾਣੇ ਦਰੋ ਦੀਵਾਰ ਚੁਗਾਠਾਂ, ਔਰ ਉੱਥੇ ਜਨਾਬ ਅੱਜ ਵੀ ਹਰ ਚੀਜ਼ ਉਸੇ ਤਰ੍ਹਾਂ ਮੌਜੂਦ ਹੈ। ਲੇਕਿਨ ਉਹ ਲੋਕ ਮੌਜੂਦ ਨੇ ਜਿਨ੍ਹਾਂ ਨੇ ਬਣਾਏ ਸਨ, ਉਹ ਲੋਕ ਮੌਜੂਦ ਨੇ ਜਿਨ੍ਹਾਂ ਇੱਥੇ ਕਾਰੋਬਾਰ ਸਟਾਰਟ ਕੀਤੇ ਸਨ। ਹੁਣ ਇਹ 47 ਦੀ ਵੰਡ ਦੇ ਵਿੱਚ ਸਭ ਨੂੰ ਆਪਣੇ ਆਪਣੇ ਦੁੱਖ ਪੈ ਗਏ। ਕਈ ਆਪਣੇ ਜਿਹੜੇ ਨੇ ਉਹ ਜੀਆ ਜੰਦ ਸਾਰਾ ਕੁਝ ਮਸਾਂ ਹੀ ਲੈ ਕੇ ਇੱਧਰੋਂ ਉੱਧਰ ਅਤੇ ਉੱਧਰੋਂ ਇੱਧਰ ਪਹੁੰਚੇ, ਅਤੇ ਕਈ ਵਿਚਾਰੇ ਆਪਣੇ ਜੀਆਂ ਨੂੰ ਵੀ ਖੁਆ ਬੈਠੇ, ਮਰ ਗਏ ਕਈ ਵਿਚਾਰੇ। ਅਤੇ ਕਈ ਜਿਹੜੇ ਨੇ ਉਹ ਆਪਣਾ ਇੰਨੀ ਜਾਇਦਾਦ ਸੀ ਸਾਰੀ ਛੱਡ ਕੇ ਅਤੇ ਜਨਾਬ ਜੋ ਵੀ ਤਕਦੀਰ 'ਚ ਹੈ ਸੀ ਉਹਦਾ ਸਾਹਮਣਾ ਕੀਤਾ। ਅਤੇ ਚਲੋ ਤੁਹਾਨੂੰ ਵੀਡੀਓ ਦਿਖਾ ਲੈਂਦੇ ਹਾਂ। ਔਰ ਇਸ ਵੇਲੇ ਚੱਲਦੇ ਹਾਂ, ਸਾਡੇ ਕੋਲ ਇੱਕ ਨੰਬਰਦਾਰ ਸਾਹਿਬ ਨੇ, ਇਹ ਮਹਾਜਰ ਨੇ, ਇਹ ਇੰਡੀਆ 'ਚੋਂ ਆਏ ਸਨ, ਲੇਕਿਨ ਇਹਨਾਂ ਦੀ ਜਿੰਨੀ ਵੀ ਜਾਣਕਾਰੀ ਉਹ ਤੁਹਾਡੀ ਖਿਦਮਤ 'ਚ ਪੇਸ਼ ਕੀਤੀ ਜਾਂਦੀ ਹੈ। ਅਸਲਾਮ ਵਾਲੇਕੁਮ। ਹਾਂਜੀ, ਕੀ ਹਾਲ ਚਾਲ ਜੇ? ਬੜਾ ਠੀਕ ਹੈ ਜੀ। ਅੱਛਾ, ਤੁਹਾਡਾ ਨਾਂ ਕੀ ਜੇ? ਮਹਿਮੂਦ ਅਹਿਮਦ ਨੰਬਰਦਾਰ। ਅਤੇ ਵਾਲਦ ਸਾਹਿਬ ਦਾ ਕੀ ਨਾਂ ਸੀ? ਸਦਰਦੀਨ। ਅੱਛਾ, ਥੋੜ੍ਹਾ ਜਿਹਾ ਹੁਣ ਇਹ ਕਰਾਂਗੇ ਕਿ ਤੁਸੀਂ ਇੱਥੋਂ ਕਲਾਸ ਵਾਲੇ ਦੇ ਹੋ ਜਾਂ ਤੁਸੀਂ ਉੱਥੋਂ ਇੰਡੀਆ 'ਚੋਂ ਆਏ ਹੋ? ਨਹੀਂ, ਅਸੀਂ ਮਹਾਜਰ ਹਾਂ। ਕਿਹੜੇ ਸ਼ਹਿਰ ਤੋਂ? ਹਾਂਜੀ, ਉਹ ਕਿੱਥੋਂ? ਉੱਥੋਂ ਧਾਰੀਵਾਲ। ਮੈਂ ਧਾਰੀਵਾਲ ਦਾ, ਉੱਥੇ ਪੜ੍ਹਦਾ ਸਾਂ, ਉੱਥੇ ਸਾਰਾ ਕੁਝ ਰਿਹਾ ਸ਼ਹਿਰ ਦਾ। ਅੱਛਾ, ਤੁਸੀਂ ਪੜ੍ਹੇ ਵੀ ਉੱਥੇ? ਆਹ ਉੱਥੇ ਪੜ੍ਹੇ। ਬੜੀ ਗੱਲ ਹੈ। ਅਤੇ ਕੋਈ ਜਦੋਂ ਯਾ ਹੋਸ਼ ਤੁਸੀਂ ਤਾਂ ਇੱਥੇ ਆਏ ਸੋ? ਹਾਂਜੀ। ਕਿੰਨੀ ਕੁ ਉਮਰ ਸੀ ਤੁਹਾਡੀ ਜਦੋਂ ਇੱਥੇ ਆਏ ਸਨ? ਨਾ ਜੀ, ਧੱਕੇ ਖਾ ਕੇ ਇੱਥੇ ਆਉਂਦਾ, ਇੱਥੇ ਉਜੜਿਆ ਸੀ ਤਾਂ ਆਏ ਸਾਰਾ। ਨਹੀਂ, ਉਦੋਂ ਹੋਸ਼ ਹੈ? ਉਮਰ ਕਿੰਨੀ ਕੁ ਸੀ ਮੇਰੀ? ਹਾਂਜੀ, ਤਕਰੀਬਨ ਹੋਏਗੀ 18 ਕੁ ਸਾਲ। ਅੱਛਾ, ਇਹ ਤਾਂ ਮੈਂ ਤੁਹਾਨੂੰ ਫਿਰ ਸਾਰਾ ਕੁਝ ਯਾਦ ਹੋਣਾ? ਯਾਦ ਤਾਂ ਸਭ ਕੁਝ ਹੀ ਹੈ। ਅਤੇ ਇੱਥੇ ਜਦੋਂ ਆਏ ਕਲਾਸ ਵਾਲੇ ਤੁਸੀਂ ਆਏ ਅਤੇ ਇਹ ਬਾਜ਼ਾਰ ਬਜ਼ੂਰ ਉੱਜੜ ਗਏ ਸਨ? ਘਰ ਨਹੀਂ, ਇਹ ਬਾਜ਼ਾਰ ਜਿਹੜਾ ਬੜਾ ਵਧੀਆ ਵਸਾ ਸੀ। ਇਹ ਬਾਜ਼ਾਰ ਜਿਹੜਾ ਇਹ ਜਿਹੜੇ ਲੋਕ ਨੇ ਨਾ ਇੱਥੋਂ ਉਹ ਜਿਹੜੇ ਹਿੰਦੂ ਲੋਕ ਸਨ ਸਾਰੇ ਮਾਲਕ ਉਹ ਹੀ ਸਨ, ਮੁਸਲਮਾਨ ਕੋਈ ਮਾਲਕ ਨਹੀਂ ਇੱਥੇ, ਬਿਲਕੁਲ ਇਹ ਕਮੀ ਸਨ ਸਾਰੇ। ਓਕੇ ਹਾਂ, ਇਹ ਨਾ ਬਾਹਰ ਵੀ ਮਾਲਕ ਕੋਈ ਨਹੀਂ, ਬਾਹਰ ਅਸੀਂ ਲੋਕ ਹੀ ਮਾਲਕ, ਮਾਝਰ ਹੀ ਮਾਲਕ ਸਾਰੇ। ਇਹ ਜਿਹੜੇ ਇੱਥੇ ਨੇ ਲੋਕ ਕੋਈ ਨਾਈ ਸੀ, ਕੋਈ ਧੋਬੀ ਸੀ, ਕੋਈ ਜੇ ਕੋਈ ਵੋ ਹੈ ਵਗੈਰਾ। ਉਹਨਾਂ ਦੇ ਸਰਦਾਰ ਬਹਾਦਰ ਪਾਰ ਸਿੰਘ ਤੇ ਜੈਲਦਾਰ ਸਨ। ਬਾਜਵਾ ਸਾਹਿਬ ਗੁਰਦਿਆਲ ਬਾਜਵਾ ਸੀ ਉਹਦਾ ਨਾਂ। ਉਹ ਬਾਜਵਾ ਸਾਹਿਬ ਜਿਹੜੇ ਨੇ ਉਹਨਾਂ ਦਾ ਸਕੂਲ ਹੈ
ਗੌਰਮੈਂਟ ਜਿਹੜਾ ਗੌਰਮੈਂਟ ਸਲਾਮੀਆਂ ਜਿਹਨੂੰ ਆਉਂਦੇ ਨੇ ਇਸਲਾਮੀਆ ਸਕੂਲ। ਹਾਂ, ਇਹ ਉਹਨਾਂ ਨੇ ਇਜਾਦ ਕੀਤਾ। ਪਹਿਲਾਂ ਮਿਡਲ ਸੀ ਤੇ ਫਿਰ ਉਹਦੇ ਵਕਤ ਦੇ ਵਿੱਚ ਹੀ ਇਹ ਹਾਈ ਬਣਿਆ। ਮੁਸਲਮਾਨ ਤੇ ਹਾਈ ਕੋਈ ਨਹੀਂ ਸੀ। ਤੇ ਉਹਨੇ ਜਗ੍ਹਾ ਦੇ ਕੇ ਸਕੂਲ ਬਣਵਾਇਆ ਹੈ ਇਹ ਸਕੂਲ ਉਹਨੇ ਜਗ੍ਹਾ ਦੇ ਕੇ ਬਣਵਾਇਆ। ਉਹਨਾਂ ਦੀ ਆਪਣੀ ਜਗ੍ਹਾ ਹੈ, ਸਾਰੇ ਮਲਕੀ ਮਾਲਕ ਹੀ ਹੋਏ ਸਾਰੇ। ਹਾਂ, ਇਹ ਸਾਰੇ ਮਲਕੀ ਦੀ ਉਹਨਾਂ ਦੀ। ਤੇ ਜ਼ੈਲਦਾਰ ਸਾਹਿਬ ਦਾ ਸੁਣਾਓ ਕਿ ਉਹ ਕੀ ਕਰਦੇ ਹੁੰਦੇ ਸਨ? ਕੋਈ ਉਹਨਾਂ ਦਾ ਫੈਸਲੇ ਵੀ ਆਪ ਹੀ ਕਰਦੇ ਹੁੰਦੇ? ਸਾਰੇ ਫੈਸਲੇ ਕਰਦੇ ਸਨ, ਸਭ ਕੁਝ ਪਿੰਡ ਦੇ ਵਿੱਚ ਜਾਂ ਬਾਹਰ ਅੰਦਰ ਕੋਈ ਜਾਂਦੇ ਨੇ। ਫਿਰ ਆਨਰੀ ਮੈਜਿਸਟ੍ਰੇਟ ਸਨ ਰਜਿਸਟਰਾਰ, ਜ਼ਰੂਰ ਜਾਂਦੇ ਸਨ। ਫਿਰ ਤੇ ਤੁਹਾਡੀ ਮੁਲਾਕਾਤ ਹੈ ਕਿ ਨਹੀਂ? ਨਾ ਮੇਰੀ ਅੱਛਾ। ਤੇ ਫਿਰ ਜਦੋਂ ਇਹ ਬਾਜ਼ਾਰ ਜਦੋਂ ਤੁਸੀਂ ਵੇਖੇ ਨੇ ਤੇ ਇਹ ਖੱਤਰੀਆਂ ਤੇ ਹੁੰਦੇ ਸਨ? ਖੱਤਰੀ ਸਾਰੇ। ਮੁਸਲਮਾਨ ਦੀ ਦੁਕਾਨ ਕੋਈ ਨਹੀਂ ਸੀ ਨਾ। ਉਹ ਬੁਰਾ ਸਮਝਦੇ ਆ ਬੜਾ। ਇਹਨਾਂ ਦਾ ਤੋਂ ਲੈ ਕੇ ਖਾਂਦੇ ਨਹੀਂ ਸਨ ਉਹ। ਬਿਲਕੁਲ ਇਸ ਤਰ੍ਹਾਂ ਸੁਣਿਆ। ਬਿਲਕੁਲ ਇਸ ਤਰ੍ਹਾਂ ਕੱਪੜਾ ਨਾਲ ਲੱਗ ਜਾਏ ਇਸ ਤਰ੍ਹਾਂ ਤਾਂ ਹਾਏ ਰਾਮ ਇਹ ਰਾਮ ਕਰਦੇ ਜਾ ਕੇ ਉਹਨੂੰ ਧੋਤੇ ਸਾਫ਼ ਕਰਦੇ। ਇਹ ਲੋਕ ਪੁੱਠੇ ਪਾਉਂਦੇ ਸਨ। ਇਹ ਫਿਰ ਜਿਸ ਵੇਲੇ ਮਹਾਜਰ ਆਏ ਨੇ ਫਿਰ ਹੁਕਮਰਾਨ ਬਣ ਗਏ। ਇਹ ਪੁੱਠੇ ਮਾਰਨੇ ਸ਼ੁਰੂ ਕਰਤੇ। ਇਹ ਤੇ ਪਾਰਟੀਆਂ ਜਿਹੜੀਆਂ ਨੂੰ ਬੈਠੀਆਂ ਨਹੀਂ ਸਨ। ਇਹ ਤੇ 2 ਘਰ 4 ਬਹਿ ਜਾਂਦੇ ਨਾ ਜ਼ਿਮੀਂਦਾਰਾਂ ਦੇ, ਤੇ ਇਹ ਕਸਬਾ ਜਿਹੜਾ ਕਦੀ ਬਰਬਾਦ ਨਾ ਹੁੰਦਾ। ਇਹਨਾਂ ਬਰਬਾਦ ਹੀ ਨਾ ਕੀਤਾ ਹੈ। ਸਾਡੇ ਮਸਲਾ ਜਿੰਨੇ ਹਾਲ ਲੋਕ ਕੋਈ ਮਾਰਕੀਟ ਜ਼ਮੀਨ ਨਾ ਵੇਚ ਵੂਚ ਚੜਿਆ ਨੇ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਕੁਝ ਨਹੀਂ ਕਰੀ। ਰਾਈ ਬਰਾਦਰੀ ਹੈ ਤੇ ਬਹੁਤ ਜ਼ਿਆਦਾ। ਹੁਣ ਇੱਥੇ ਕਿਹੜੀ ਬਰਾਦਰੀ ਹੈ? ਇੱਕ ਤਾਂ ਅਸੀਂ ਹਾਂ ਰਾਜਪੂਤ ਇੰਨੇ ਕੋ, ਜਿਹੜੇ ਬਾਕੀ ਦਿਨ ਸਭ ਟੁਰ ਗਏ। ਕੋਈ ਜਰਮਨ ਚਲ ਗਿਆ, ਕੋਈ ਕਿਤੇ ਚਲ ਗਿਆ, ਕਿਤੇ ਚਲਾ ਗਿਆ। ਜਦ ਜ਼ਮੀਨਾਂ ਵੇਚ ਚੜੀਆਂ ਨੇ ਸਾਰਾ ਕੁਝ। ਤੇ ਇਹ ਪਿੰਡ ਦੇ ਵਿੱਚ ਜਿਹੜਾ ਹੈਗਾ ਕੋਈ ਪੁਰਾਣੀਆਂ ਨਿਸ਼ਾਨੀਆਂ ਹਲੇ ਵੀ ਹਨ ਘਰਾਂ ਦੀਆਂ ਲੋਕਾਂ ਦੀ, ਪੁਰਾਣੇ ਜਿਹੜੇ ਸਨ ਕਿ ਢੱਠ ਗਏ ਨੇ? ਨਹੀਂ, ਕਾਫੀ ਨੇ। ਹੈਂ ਆਹੋ ਜਿਹਾ ਨੇ। ਇਹ ਜਿਹੜੇ ਬਾਜ਼ਾਰ ਸਨ ਇੱਥੇ ਕਿਸ ਕਿਸਮ ਦੀਆਂ ਦੁਕਾਨਾਂ ਸਨ ਔਰ ਕਿੱਥੋਂ ਲੋਕ ਇੱਥੇ ਆ ਕੇ ਸ਼ਾਪਿੰਗ ਕਰਦੇ ਹੁੰਦੇ ਸਨ? ਇਹ ਵੱਡਾ ਕਸਬਾ ਸੀ ਨਾ ਇਹ ਤੇ ਬੁੱਧੋ ਮੱਲੀ ਤੱਕ ਲੋਕ ਇੱਥੇ ਆਉਂਦੇ ਸਨ। ਹਾਂਜੀ, ਬੜੀ ਦੂਰ ਤੱਕ, ਕਿਉਂਕਿ ਇਹਦੇ ਬਹੁਤ ਥੋਕ ਦੀਆਂ ਦੁਕਾਨਾਂ ਸਨ। ਸਰਦਾਰ ਅਪਾਰ ਸਿੰਘ ਨੇ ਆਬਾਦ ਕੀਤਾ ਸੀ। ਇਹ ਤੇ ਸਿੰਡੀਕੇਟ ਬਣਾਇਆ ਸੀ ਉਹਨਾਂ ਨੇ। ਤੇ ਇਹ ਕਸਬੇ ਨੂੰ ਆਬਾਦ ਕਰਨ ਵਾਸਤੇ ਇਹ ਬਾਜ਼ਾਰ ਦੇਖਿਆ ਜੀ ਨਾ, ਬਿਹਤਰੀਨ ਉਹਨਾਂ ਬਾਜ਼ਾਰ ਬਣਾਇਆ ਸੀ। ਸਾਰਾ ਕੁਝ ਦੁਕਾਨਾਂ ਸਭ ਕਤਰੀਆਂ ਦੀਆਂ ਦੁਕਾਨਾਂ ਸਨ। ਬੜੀ ਦੂਰੋਂ ਲੋਕ ਦੁਕਾਨਦਾਰ ਇੱਥੇ ਆਉਂਦੇ ਸਨ। ਇਹ ਥੋਕ ਦਾ ਕੰਮ ਕਰਦੇ। ਅੰਮ੍ਰਿਤਸਰ ਦੇ ਨਾਲ ਇਹਨਾਂ ਦਾ ਇਲਾਕ ਸੀ। ਅੰਮ੍ਰਿਤਸਰ ਮਾਰਕੀਟ ਸੀ ਨਾ ਬੜੀ ਵੱਡੀ। ਉਤੋਂ ਇਹ ਤੋਂ ਖੁਚਣਾ ਘੋੜੇ ਜਾਂਦੇ ਸਨ ਤੇ ਉਹ ਮਾਲ ਲੱਦ ਕੇ ਇੱਥੇ ਲਿਆਉਂਦੇ ਸਨ। ਕਿਹੜਾ ਰਾਹ ਇੱਥੋਂ ਲੱਗਦਾ ਸੀ ਜਾਣ ਵਾਸਤੇ? ਰਈਆ ਆ ਸੜਕ ਸਿੱਧੀ ਉੱਥੇ ਜਾਂਦੀ ਹੈ ਅੰਮ੍ਰਿਤਸਰ ਬੁੱਧੋ ਮੱਲੀ ਤੇ ਤੋਂ ਪਾਰ ਦਰਿਆ ਤੋਂ ਪਾਰ ਹੋ ਜਾਣਾ। ਖਚਰਾਂ ਘੋੜੇ ਜਿਹੜੇ ਤੇ ਰਾਹ ਬਣੇ ਸਨ ਤੋਂ ਉਹਨਾਂ ਸਿੱਧਾ ਚਲ ਜਾਣਾ। ਅੱਗੇ ਜਾ ਕੇ ਅੰਮ੍ਰਿਤਸਰ ਆ ਜਾਂਦਾ ਹੈ ਬਸ ਉੱਥੇ। ਤੇ ਜਦੋਂ ਵੰਡ ਹੋਈ ਖੱਤਰੀ ਚਲੇ ਗਏ ਤੇ ਇਹ ਜਦੋਂ ਲੋਕਾਂ ਖੋਲੇ ਤੇ ਸਮਾਨ ਹੈ ਸੀ ਵਿੱਚ ਚਲੇ? ਬੜਾ ਸਮਾਨ ਲੁੱਟਿਆ ਇਹਨਾਂ ਮੁਸਲਮਾਨਾਂ। ਇਹ ਭੁੱਖੇ ਲੋਕ ਜਣੇ ਨਾਲ ਲੁੱਟਿਆ ਬੜਾ ਕੁਝ। ਜੋ ਜੁੱਲਾ ਕੁੱਲਾ ਜੋ ਤੇ ਇਕੱਠੇ ਕਰਨਾ ਤੇ ਜਿਹੜਾ ਕੰਮ ਦਾ ਸੀ ਨਾ ਸਾਰਾ ਇਹ ਲੈ ਗਏ। ਇਹ ਜੁੱਤੀਆਂ ਦੀ ਦੁਕਾਨਾਂ ਭਰੀਆਂ ਸਨ, ਬੜਾ ਕੁਝ ਜੀ ਵਗੈਰਾ। ਇਹ ਲੋਕ ਜਿਹੜੇ ਸਨ ਨਾ ਇਹ ਮਹਾਜਰਾਂ ਤੇ ਸਮਝਦੇ ਕੁਝ ਨਹੀਂ ਸਨ। ਤੇ ਨਾਲੇ ਇੱਥੇ ਮਹਾਜਰ ਬਹਿੰਦਾ ਹੀ ਨਹੀਂ ਸੀ। ਇਹ ਬਹਿਣ ਨਹੀਂ ਦਿੰਦੇ। ਇੱਥੇ ਤਾਂ ਮਾੜੇ ਕਾਂਗੜੀਏ ਬੈਠੇ ਆਣ ਕੇ ਤੇ ਰਾਹੀਂ ਬਰਾਰੀ ਆ ਗਈ ਇੱਧਰੋਂ। ਕਿ ਜਦੋਂ ਫਿਰ ਇੱਥੇ ਲੋਕੀ ਮੁਸਲਮਾਨ ਫਿਰ ਖੱਤਰੀਆਂ ਦੀ ਦੁਕਾਨਾਂ 'ਚ ਵੜ ਗਏ ਕਿ ਗਵਰਨਮੈਂਟ ਨੇ ਲਾੜ ਕੀਤੀ? ਗਵਰਨਮੈਂਟ ਇੱਥੇ ਮੈਜਿਸਟ੍ਰੇਟ ਸੀ ਮੁਜ਼ੱਫਰ। ਤੇ ਇਹ ਤੁਸੀਂ ਇੱਥੋਂ ਜਦੋਂ ਆਏ ਸੋ ਉਦੋਂ ਬੰਦ ਸੀ ਕਿ ਉਦੋਂ ਖੁੱਲ ਗਿਆ ਸੀ? ਉਹਨਾਂ ਜੋ ਇਹਨਾਂ ਕਬਜ਼ਾ ਕਰ ਲਿਆ ਸੀ ਸਾਰਿਆਂ ਨੇ, ਲੁੱਟ ਕੇ ਲੈ ਗਏ। ਜਿਹੜੀ ਚੀਜ਼ ਆਇਆ ਇਹਨਾਂ ਦੇ ਕੋਲ ਹੀ ਕੋਈ ਸ਼ੈ ਨਹੀਂ ਸੀ। ਇਹ ਤੇ ਕੰਮੀ ਸਨ। ਇਹ ਇਹਨਾਂ ਨੂੰ ਵਕਤ ਮਿਲ ਗਿਆ, ਇਹਨਾਂ ਫਿਰ ਘਰ ਲੁੱਟ ਲਏ। ਆਹ ਦੁਕਾਨ ਵੀ ਲੁੱਟ ਰਹੀ, ਉਹ ਵੀ ਲੁੱਟ ਰਹੀ। ਉਹਨੂੰ ਪਤਾ ਤੇ ਆਈ ਸੀ ਨਾ ਸਾਰਾ। ਤੇ ਜਿਹੜੇ ਘਰ ਸਨ ਲੋਕਾਂ ਦੇ ਛੱਡ ਕੇ ਗਏ ਸਿੱਖ ਤੇ ਹਿੰਦੂ, ਉਹ ਜਿਹੜਾ ਕੋਈ ਬੱਚਾ ਕੱਚਾ ਸੀ ਬਾਕੀ ਲਾ ਕੇ ਲੁੱਟ ਲੜ ਕੇ। ਅੱਛਾ, ਇਹ ਸਭ ਬਾਦਸ਼ਾਹ ਬਣ ਗਏ। ਨਹਾਉਂਦੇ ਸਨ ਲੋਕ ਵਗੈਰਾ ਜਿਹੜਾ ਇਹਨਾਂ ਨੇ ਉਲਟ ਪੁਲਟ ਕਰ ਚੜਿਆ। ਉਹਦੇ ਨਿਸ਼ਾਨ ਹੈ ਨੇ ਹਲੇ ਵੀ? ਨਿਸ਼ਾਨ ਤੇ ਹੈ। ਸਕੂਲ ਬਣਿਆ ਬੜਾ ਵਧੀਆ ਹੁਣ ਤੇ। ਅੱਛਾ, ਜਿਹੜਾ ਸਕੂਲ ਇੱਥੇ ਗੁਰਦੁਆਰਾ ਹੁੰਦਾ ਸੀ ਉਹ ਹੈ ਹੀ ਗੁਰਦੁਆਰਾ ਜੀ। ਉਹਦੇ ਸਾਹਮਣੇ ਇੱਕ ਬਿਲਡਿੰਗ ਹੈ ਗੁਰਦੁਆਰੇ ਦੀ।
ਹਾਂਜੀ ਉਹਦੇ ਸਾਹਮਣੇ ਇੱਕ ਬਿਲਡਿੰਗ ਵੀ ਹੈ ਹਵੇਲੀ ਜਿੱਥੇ ਬਣੀ, ਉਹ ਆਰੀਆ ਸਮਾਜ ਹੈ, ਉਹ ਆਰੀਆ ਸਮਾਜ ਹੈ। ਉਹ ਆਰੀਆ ਸਮਾਜ ਆ, ਉਹ ਤੇ ਸ਼ੀਆਂ ਦੀ ਆ, ਇਸ ਵੇਲੇ ਸ਼ੀਆ ਨੇ। ਨਹੀਂ, ਉਹ ਜਿਹੜੀ ਉੱਤੇ ਗੁੰਬਦ ਵੀ ਬਣਿਆ ਉੱਤੇ, ਉਹ ਉਹਨਾਂ ਦਾ ਹੈ, ਕਿਹਨਾਂ ਦਾ? ਹਿੰਦੂਆਂ ਦਾ। ਉਹ ਟੈਂਪਲ ਹੈ, ਮੰਦਿਰ। ਹਾਂ ਤੇ ਗੁਰਦੁਆਰਾ ਜਿਹੜਾ ਸਕੂਲ 'ਚ ਸੀ, ਆ ਗੁਰਦੁਆਰਾ ਨਾ, ਹਾਂ ਇਹ ਸਿੱਖਾਂ ਦਾ ਹੈ। ਇਹਦੇ ਨਾਲ ਆ ਗਲੀ ਆ ਉਹਨਾਂ ਦੀ ਸਿੱਧੀ ਜਾਂਦੀ, ਜਾਂਦੀ ਹੈ। ਉਹਦੇ ਨਾਲ ਇਸ ਪਾਸੇ ਜਿਹੜੇ ਆਰੀਆ ਸਮਾਜ ਆ ਜਿਹੜਾ ਆਂਦੇ, ਬੜੀ ਸ਼ਾਹੀ ਬਿਲਡਿੰਗ ਸੀ, ਹੁਣ ਤੇ ਬਰਬਾਦ ਹੋ ਗਈ ਆ। ਉਹਦੇ ਨਾਲ ਅੱਗੋਂ ਫਿਰ ਐਸ ਨੂੰ ਬਾਜ਼ਾਰ ਜਾਂਦਾ ਹੈ ਮਾਰਾ ਨੂੰ, ਉਹਦੇ ਨਾਲ ਠਾਕਰ ਦੁਆਰਾ ਹੈ। ਹਿੰਦੂ ਜਿਹੜੇ ਨੂੰ ਟੱਲ ਵਜਾਉਂਦੇ ਨੇ ਨਾ, ਹਿੰਦੂ ਟੱਲ ਵਜਾਉਂਦਾ ਹੈ, ਜਾਂਦੀ। ਤੇ ਜਿਹੜੇ ਸਿੱਖ ਨੇ ਉਹ ਸੰਖ ਵਜਾਉਂਦੇ ਨੇ, ਜਿਹੜੇ ਸਮਾਜ ਵਾਲੇ ਨੇ ਉਹ ਟੱਲੀ ਵਜਾਉਂਦੇ ਨੇ। ਇਹ ਵੱਖਰੇ ਵੱਖਰੇ ਨਾਲ ਚੀਜ਼ ਹੈ। ਤੇ ਉਹ ਜਿਹੜੀਆਂ 5-6 ਸਮਾਧੀਆਂ ਬਣੀਆਂ ਨੇ, ਉਹ ਕੀ ਨੇ? ਉਹ ਸਰਦਾਰਾਂ ਦੀਆਂ ਨੇ, ਸਰਦਾਰ ਰਣਜੀਤ ਸਿੰਘ ਵਗੈਰਾ ਜਿਹੜੇ ਨੇ, ਇਹ ਉਹਨਾਂ ਦੀ ਮਲਕੀਅਤ ਸੀ ਨਾ, ਤੇ ਉਹਨਾਂ ਦੀ ਯਾਦਗਾਰੀ, ਉਹਨਾਂ ਦੇ ਆਜ਼ਾਰ ਜਿਹੜੀਆਂ ਨੇ ਬੜੀਆਂ ਵਧੀਆ ਬਣੀਆਂ ਸਨ। ਪਾਥੀਆਂ ਲਾਉਂਦੇ ਨੇ, ਵਿੱਚ ਗੋਹੇ ਲਾਉਂਦੇ ਰਹੇ ਨੇ, ਸਾਰਾ ਕੁਝ ਲਾਉਂਦੇ ਨੇ ਆਜ਼ਾਰ ਜਿਹੜੇ। ਤੇ ਇਹ ਸਕੂਲ ਦੀ ਜਿਹੜੀ ਬਿਲਡਿੰਗ ਹੈ ਜਿੱਥੇ ਗੁਰਦੁਆਰਾ ਹੈ, ਇਹਦਾ ਨਾਂ ਕੀ ਸੀ ਪਹਿਲਾਂ? ਕਿਹੜੀ ਦਾ? ਸਕੂਲ ਜਿੱਥੇ ਗੁਰਦੁਆਰਾ ਹੈ, ਖਾਲਸਾ ਕੋਈ ਉਹ ਸਕੂਲ? ਹੈ ਗੁਰਦੁਆਰਾ ਖਾਲਸਾ ਹਾਈ ਸਕੂਲ ਸੀ ਉਹਦਾ ਨਾਮ, ਖਾਲਸਾ ਹਾਈ ਸਕੂਲ ਆ ਸਲਾਮੀਆਂ ਵਾਲਾ। ਆ ਜਿਹੜਾ ਸਲਾਮੀਆਂ, ਅੱਛਾ, ਇਹਦਾ ਨਾਂ ਸੀ। ਇਹਦਾ ਖਾਲਸਾ ਹਾਈ ਸਕੂਲ। ਅੱਛਾ ਅੱਛਾ, ਫਿਰ ਚੇਂਜ ਹੋ ਗਿਆ ਨਾ, ਚੇਂਜ ਇਹਨਾਂ ਮੁਸਲਮਾਨਾਂ ਕੀਤਾ ਹੈ। ਉਹ ਤੇ ਬਾਹਰ ਬੋਰਡ ਲੱਗਾ ਸੀ ਖਾਲਸਾ ਹਾਈ ਸਕੂਲ। ਤੇ ਇਹਦੀ ਕੀ ਵਜ੍ਹਾ, ਜ਼ਵਾਲ ਦੀ ਵਜ੍ਹਾ ਕੀ ਬਣੀ? ਜਵਾਲ ਦੀ ਵਜ੍ਹਾ ਕਮੀ ਨੇ ਨਾ, ਇੱਥੇ ਇਹਨਾਂ ਨੂੰ ਕਦਰ ਕੀ ਹੈ, ਇਹਨਾਂ ਨੂੰ ਦੁਕਾਨਾਂ ਦੀ ਕੋਈ ਕਦਰ ਨਹੀਂ। ਦੁਕਾਨਦਾਰੀ ਜਿਹੜੀਆਂ ਨੇ ਇਹ ਤਰੀਕੇ ਕਾਰ ਨਾਲ ਚੱਲਦੀ ਹੈ। ਇਹਦਾ ਅਸੂਲ ਹੁੰਦਾ, ਇਹਦੇ ਉੱਤੇ ਸਰਦਾਰ ਹੁੰਦਾ ਹੈ, ਉਹ ਸੁਪਰਵੀਜ਼ਨ ਕਰਦਾ ਹੈ, ਅੱਗਾ ਪਿੱਛਾ ਕਰਦਾ ਹੈ, ਤੇ ਇਹ ਸਾਰੇ ਆਪ ਹੀ ਚੌਧਰੀ ਨੇ। ਜਿੰਨਾ ਚਿਰ ਬਾਹਰ ਮਲਕੀਤ ਨਾਲ 2 ਮਰਬੇ 4 ਮਰਬੇ ਹੋਵੇ, ਉਹਨਾਂ ਚਿਰ ਤੱਕ ਚੌਧਰ ਨਹੀਂ ਹੋ ਸਕਦੀ। ਸਹੀ। ਤੇ ਇੱਥੇ ਹੁਣ ਚਾਰ ਚਫੇਰੇ ਕੋ ਹਲੇ ਵੀ ਕੋਈ ਪੁਰਾਣੇ ਖੂਹ ਸ਼ੂ ਹੈ ਨੇ ਕਿ ਖਤਮ ਹੋ ਗਏ ਨੇ? ਸਿੱਖਾਂ ਦੇ ਜ਼ਮੀਨਾਂ 'ਚ ਡੇਰਿਆਂ 'ਚ ਖੂਹ ਜਿਹੜੇ ਲੱਗੇ ਹੁੰਦੇ ਸਨ। ਸਾਡੇ ਖੂਹ ਸਨ, ਮੇਰੇ ਆਪਣੇ 3 ਖੂਹ ਸਨ। ਰੱਬ ਕਰੋ, ਹੁਣ ਨਹੀਂ, ਹੁਣ ਉੱਤੇ ਪੰਪ ਲੱਗ ਗਏ ਨੇ ਦੁਆਲੇ। ਲੇਕਿਨ ਉਹ 'ਚ ਖੂਹ ਹੈ ਨੇ ਹਲੇ ਵੀ। ਖੂਹ ਪੂਰ ਦਿੱਤੇ, ਖੂਹ ਇਸ ਕਰੇ ਪੂਰ ਦਿੱਤੇ ਨੇ, ਵਿੱਚ ਬਦਮਾਸ਼ ਲਿਆ ਕੇ ਬੰਦਾ ਮਾਰ ਕੇ ਛੋੜ ਸਕਦੇ। ਤੇ ਇੱਥੇ ਵੀ ਕੱਟ ਵੱਢ ਹੋਈ ਸੀ ਉਹਦੇ, ਇੱਥੇ ਹਾਂਜੀ, ਜਦੋਂ ਵੰਡ ਹੋਈ ਇੱਥੇ ਵੀ ਕੱਟ ਵੱਢ ਹੋਈ, ਕਤਲੋ ਗਾਰਤ ਹੋਈ ਸੀ। ਨਹੀਂ, ਸਰਦਾਰ ਬਹਾਦਰ ਸਿੰਘ ਨੇ ਕਬਰ ਕਰ ਲਿਆ ਸੀ। ਉਹਨੇ ਸਿੱਖਾਂ ਨੂੰ ਆਖਿਆ ਕੋਈ ਮਾਰਿਓ ਨਾ, ਕੋਈ ਵਾਦਾ ਕੱਟਣ ਨਾ ਕਰਿਆ ਜੀ। ਇਹ ਤੋਂ ਬਚੇ। ਤੇ ਫਿਰ ਆਪੀ ਵੀ ਟੁਰ ਗਏ ਉਹ ਸਰਦਾਰ ਸਾਹਿਬ, ਬੜੀ ਇੱਜ਼ਤ ਨਾਲ ਗਏ ਉਹ। ਤੇ ਇੱਥੋਂ ਜੱਥੇ ਕਿੱਧਰ ਨੂੰ ਗਏ ਨੇ ਇੰਡੀਆ? ਇੱਥੋਂ ਗਏ ਨੇ ਕੀ ਇਹਦਾ ਨਾਰੋਵਾਲ ਨੂੰ, ਸਿੱਧੀ ਸੜਕ ਨਾਰੋਵਾਲ, ਉਹ ਤੋਂ ਪੁਲ ਪਾਰ ਕਰਕੇ ਤੇ ਡੇਰਾ ਬਾਬਾ ਨਾਨਕ, ਜੱਸੜ ਪੁਲ ਜਿਹੜਾ ਸੀ। ਆਹ ਜੱਸੜ ਪੁਲ, ਡੇਰਾ ਬਾਬਾ ਨਾਨਕ। ਤੇ ਇਹ ਵੀ ਰਾਹ ਹੈ ਸੀ ਨਾ ਇੱਕ ਰਈਏ ਵਾਲਾ ਤੇ ਖਲਚੀਆਂ ਤੇ ਇਹ ਰਈਏ ਵਾਲਾ ਵਿਆਹ ਸੀ। ਇੱਦਾਂ ਦੀ ਐਵੇਂ ਕੋਈ ਥੋੜ ਬਹੁਤ ਗਏ ਨੇ, ਕਿਉਂਕਿ ਇਹ ਤੇ ਉਹ ਪੁਲ ਸੀ ਨਾ, ਉਦੋਂ ਦਿਨ ਸਨ ਬਾਰਿਸ਼ ਦੇ, ਦਰਿਆ ਦੇ ਵਿੱਚ ਪਾਣੀ ਆਉਂਦਾ ਬੜਾ। ਆਂਦੇ ਜਦੋਂ ਵੰਡ ਹੋਈ ਫਿਰ ਸਲਾਬ ਆ ਗਿਆ ਸੀ। ਉਹ ਹੈ ਹੀ ਸਲਾਬ 'ਚ ਸਾਰਾ ਦੇ, ਇੱਥੇ ਵੀ ਇਹਨਾਂ ਨਾਲ ਪਾਉਣੇ। ਸਹੀ ਹੈ। ਬੜੀ ਮਿਹਰਬਾਨੀ ਚਾਚਾ ਜੀ, ਬੜਾ ਮਜ਼ਾ ਆਇਆ ਤੁਹਾਡੇ ਨਾਲ ਗੱਲਾਂ ਛੱਲਾਂ ਕਰਕੇ। ਅੱਲਾਹ ਤਾਲਾ ਤੁਹਾਨੂੰ ਸਿਹਤ ਦੇ। ਅੱਲਾਹ ਫਜ਼ਲ ਕਰੇ ਜੀ।